ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਖਾਲੜਾ ਦੇ ਕਾਤਲਾਂ ਨੂੰ ਜਿਹੜੀ ਰਿਹਾਈ ਹੋਈ ਹੈ ਉਸ ਮਾਮਲੇ ਤੋਂ। ਸ਼ਰਮਾ ਜੀ, ਕੱਲੀ ਰਿਹਾਈ ਨਹੀਂ ਹੋਈ, ਕਹਿੰਦੇ ਇਹਨਾਂ ਨੂੰ ਤਨਖਾਹਾਂ ਵੀ ਮਿਲ ਰਹੀਆਂ ਨੇ ਤੇ ਪੈਨਸ਼ਨਾਂ ਵੀ ਮਿਲ ਰਹੀਆਂ ਨੇ ਜੀ। ਪ੍ਰਵੀਨ ਜੀ, ਇਸ ਸਮੇਂ ਪੰਜਾਬ ਦੇ ਵਿੱਚ ਜੀ, ਦੇਸ਼ ਦੇ ਵਿੱਚ ਜਾਂ ਦੁਨੀਆ 'ਚ ਜਿੱਥੇ ਸਿੱਖ ਭਾਈਚਾਰਾ ਜਾਂ ਪੰਜਾਬੀ ਭਾਈਚਾਰਾ ਵੱਸਦਾ ਹੈ, ਉੱਥੇ ਫਿਲਮ ਸਤਲੁਜ ਦੇ ਹਵਾਲੇ ਨਾਲ, ਜਸਵੰਤ ਸਿੰਘ ਖਾਲੜਾ ਦੀ ਜੀਵਨ ਦੇ ਹਵਾਲੇ ਨਾਲ ਪੰਜਾਬ ਦੇ ਉਸ ਸਮੇਂ ਦੇ ਪੰਨੇ ਫਰੋਲੇ ਜਾ ਰਹੇ ਨੇ ਜਿਹੜੇ ਲਹੂ ਨਾਲ ਭਿੱਜੇ ਨੇ। ਸਹੀ ਹੈ ਜੀ, ਬਿਲਕੁਲ। ਉਹਨਾਂ ਪੰਨਿਆਂ ਦੀ ਫਰੋਲਾ ਫਰਾਲੀ ਕਰਦਿਆਂ ਵਰਗ ਵੰਡ ਕਰਨ ਦੀ ਵੀ ਇੱਕ ਕਵਾਇਦ ਨਵੇਂ ਤਰੀਕੇ ਨਾਲ ਸ਼ੁਰੂ ਹੋਈ ਹੈ ਕਿ ਜਿਹੜਾ ਮਾਹੌਲ 84 'ਚ ਨਹੀਂ ਪੰਜਾਬ 'ਚ ਵਿਗੜਿਆ, ਉਸ ਮਾਹੌਲ ਨੂੰ ਅੱਜ ਤੀਲੀ ਲਾ ਕੇ ਦੇਖ ਲਈਏ। ਜੀ ਜੀ। ਖਾਸ ਕਰਕੇ ਰਵਨੀਤ ਬਿੱਟੂ ਜਿਵੇਂ ਪੇਸ਼ ਹੋ ਰਿਹਾ ਹੈ ਲਗਾਤਾਰ, ਬੇਸ਼ੱਕ ਕੱਲ ਉਹਦੀ ਬੋਲੀ ਥੋੜੀ ਜਿਹੀ ਬਦਲੀ ਸੀ, ਮੈਂ ਬੀਬੀ ਖਾਲੜਾ ਜੀ ਨਾਲ ਬੈਠੂੰਗਾ, ਮੈਂ ਐਂ ਕਰੂੰਗਾ, ਉਹ ਤੋਂ ਪਹਿਲਾਂ ਹਿੰਦੂਓ ਜਾਗੋ, ਹਿੰਦੂਓ ਉੱਠੋ, ਮੇਰੇ ਦਾਦੇ ਨੇ ਆਹ ਕੀਤਾ, ਮੇਰੇ ਦਾਦੇ ਨੇ ਉਹ ਕੀਤਾ। ਮਤਲਬ ਜਿਸ ਤਰੀਕੇ ਨਾਲ ਉਹ ਪੇਸ਼ ਹੁੰਦਾ, ਉਹ ਤੋਂ ਇੱਕ ਗੱਲ ਦਾ ਅੰਦਾਜ਼ਾ ਸਪਸ਼ਟ ਲੱਗਦਾ ਹੈ ਕਿ ਜੇ ਬੀਜੇਪੀ ਦੀ ਬੋਲੀ ਬੋਲ ਰਿਹਾ ਰਵਨੀਤ ਬਿੱਟੂ, ਤਾਂ ਫਿਰ ਅਜੇ ਤਾਂ ਸੱਤਾ 'ਚ ਆਏ ਨਹੀਂ, ਪੰਜਾਬ ਨੂੰ, ਪੰਜਾਬੀਆਂ ਨੂੰ, ਸਿੱਖਾਂ ਨੂੰ ਇਹ ਕਿਵੇਂ ਦੇਖਦੇ ਨੇ, ਇੱਥੋਂ ਅੰਦਾਜ਼ਾ ਲਾ ਲਓ। ਸਹੀ ਹੈ। ਤੇ ਜੇ ਸੱਤਾ 'ਚ ਆ ਗਏ ਫਿਰ ਇਹ ਕੀ ਕਰਨਗੇ, ਇੱਥੋਂ ਅੰਦਾਜ਼ਾ ਲਾ ਲਓ। ਜੇ ਬੋਲੀ ਬੀਜੇਪੀ ਦੀ ਨਹੀਂ ਹੈ, ਫਿਰ ਬੀਜੇਪੀ ਸਪਸ਼ਟ ਕਰੇ ਕਿ ਰਵਨੀਤ ਬਿੱਟੂ ਕਿਹਦੀ ਸ਼ਹਿ ਤੇ ਬੋਲ ਰਿਹਾ, ਕਿਉਂ ਬੋਲ ਰਿਹਾ। ਤੇ ਜੇ ਬੀਜੇਪੀ ਚੁੱਪ ਹੈ ਤਾਂ ਮਤਲਬ ਬੀਜੇਪੀ ਦੀ ਬੋਲੀ ਹੈ। ਫਿਰ ਦੂਸਰੇ ਪਾਸੇ ਬਿੱਟੂ ਕਹਿੰਦਾ ਵੀ 25,000 ਦੀਆਂ ਗੱਲਾਂ ਕਰੀਆਂ। ਇੱਕ ਪਾਸੇ ਕੁਝ ਹਿੰਦੂ ਧਿਰਾਂ ਜਿਹੜੇ ਕਹਿੰਦੇ 25,000 ਹਿੰਦੂ ਮਾਰਿਆ, 35,000 ਹਿੰਦੂ ਮਾਰਿਆ। ਬਈ ਮੈਨੂੰ ਦੱਸ ਦਿਓ ਕਿਸੇ ਵੀ ਹਿੰਦੂ ਸੰਗਠਨ ਨੇ ਕਿਸੇ ਹਿੰਦੂ ਪਰਿਵਾਰ ਦੀ ਜਾ ਕੇ ਬਾਂਹ ਫੜੀ 35 ਦਾ ਘਰ ਗਣਾ ਦਿਓ ਜਿਹਨਾਂ ਤੇ ਤੁਸੀਂ ਘਰੇ ਜਾ ਕੇ ਪੁੱਛਿਆ ਹੋਵੇ ਕਿ ਕੀ ਹੋ ਗਿਆ ਤੁਹਾਡਾ। ਸਹੀ ਹੈ, ਬਿਲਕੁਲ ਜੀ, ਬਿਲਕੁਲ। ਕਿਸ ਨਾਲ ਦੁੱਖ ਵੰਡਾਇਆ, ਦਰਦ ਵੰਡਾਇਆ, ਦੱਸ ਦਿਓ ਮੈਨੂੰ। ਸੋ ਮੀਡੀਆ 'ਚ ਬੋਲ ਦੇਣ ਨਾਲ ਤੁਸੀਂ ਨਵਾਂ ਬਖੇੜਾ ਖੜਾ ਕਰ ਰਹੇ ਹੋ, ਲਿਆਓ ਕਿੱਥੇ ਆ। ਸਹੀ ਹੈ, ਬਿਲਕੁਲ ਜੀ। ਦੂਏ ਪਾਸੇ ਬਿੱਟੂ ਕਹਿੰਦਾ ਜੀ ਫਿਲਮ ਦੇ ਹਵਾਲੇ ਨਾਲ 25,000 ਅਣਪਛਾਤੀਆਂ ਸਿੱਖਾਂ ਦੀਆਂ ਲਾਸ਼ਾਂ ਦਾ ਮਾਮਲਾ ਆ ਗਿਆ ਜੀ, ਦੱਸੋ ਜੀ ਮੈਨੂੰ ਰਿਕਾਰਡ ਦੇ ਦਿਓ, ਨਹੀਂ ਤਾਂ ਫਿਰ ਮੈਂ ਕੇਸ ਕਰੂੰਗਾ, ਨਹੀਂ ਫਿਰ ਮੈਂ ਮਾਫੀ ਮੰਗ ਲੂੰਗਾ ਜੀ ਤੁਸੀਂ ਰਿਕਾਰਡ ਦੇ ਦਿਓ। ਹੁਣ ਉਹ ਫਿਲਮ ਵਾਲਿਆਂ ਨੂੰ ਕਹਿ ਰਿਹਾ ਕਿ ਜਸਵੰਤ ਸਿੰਘ ਖਾਲੜਾ ਨੇ 3 ਸ਼ਮਸ਼ਾਨ ਘਾਟਾਂ ਦੇ ਹਵਾਲੇ ਨਾਲ 2000 ਦੇ ਪਲੱਸ ਅੰਕੜਿਆਂ ਦੀ ਗੱਲ ਕੀਤੀ। ਉਹ ਕਹਿੰਦੇ ਵੀ ਫਿਲਮ 'ਚ 25,000 ਦਾ ਜ਼ਿਕਰ ਆਉਂਦਾ ਜੀ। ਲਾਲਪੁਰਾ ਸਾਹਮਣੇ ਆਏ, ਤੁਸੀਂ ਅਸੀਂ ਅੰਕੜੇ ਦੇਣ ਦੀ ਲੋੜ ਨਹੀਂ, ਇਹਨਾਂ ਦੀ ਪਾਰਟੀ ਦਾ ਹੀ ਹੈ ਲਾਲਪੁਰਾ। ਲਾਲਪੁਰਾ ਸਾਹਮਣੇ ਆ ਕੇ ਕਹਿੰਦਾ ਕਿ ਬਿੱਟੂ ਜਿਹੜੇ ਅੰਕੜੇ ਮੰਗਦਾ ਹੈ ਉਹ ਫਿਲਮ ਵਾਲਿਆਂ ਤੋਂ ਮੰਗਣ ਦੀ ਬਜਾਏ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਤੋਂ ਮੰਗ ਲਵੇ, ਉੱਥੇ ਪਿਆ ਸਾਰਾ ਬਟਾਏ। ਸਹੀ ਹੈ, ਬਿਲਕੁਲ। 25,000 ਲੈ ਲਵੇ ਉੱਥੋਂ। ਸੋ ਫੇਰ ਦੱਸੋ ਮੈਨੂੰ, ਮਤਲਬ ਇਹਦਾ ਮਤਲਬ ਤੁਸੀਂ ਰਾਜਨੀਤਿਕ ਤਰੀਕੇ ਨਾਲ ਇਹ 'ਚ ਬਖੇੜਾ ਪਾ ਰਹੇ। ਪਰ ਜਿਹੜੀ ਚਰਚਾ ਅੱਜ ਖੜੀ ਹੈ ਜਸਵੰਤ ਸਿੰਘ ਖਾਲੜਾ ਦੀ ਫਿਲਮ ਦੇ ਆਧਾਰ ਤੇ ਹੈ। ਸਹੀ ਹੈ। ਤੇ ਤੁਸੀਂ ਉਹਦੇ ਵਿੱਚ ਹੋਰ ਚੀਜ਼ਾਂ ਨਾਲ ਲਿਆ ਕੇ ਜੋੜ ਕੇ ਜਾਣਬੁੱਝ ਕੇ ਉਹਨੂੰ ਰਲਗੱਡ ਕਰਕੇ ਮਾਹੌਲ ਵਿਗਾੜਨਾ ਚਾਹੁੰਦੇ ਹੋ। ਹੁਣ ਜਸਵੰਤ ਸਿੰਘ ਖਾਲੜਾ ਦੇ ਮਾਮਲੇ ਦੇ ਵਿੱਚ ਪਰਿਵਾਰ ਨੇ, ਉਹਨਾਂ ਦੇ ਨੇੜਲਿਆਂ ਨੇ ਅਦਾਲਤੀ ਪ੍ਰਕਿਰਿਆ ਤਹਿਤ ਸੀਬੀਆਈ ਦੀ ਜਾਂਚ ਦੇ ਹਵਾਲੇ ਨਾਲ ਦਸਤਾਵੇਜ਼ੀ ਤੌਰ ਦੇ ਉੱਤੇ ਇੱਕ ਲੰਬੀ ਲੜਾਈ ਲੜੀ। ਜੀ ਜੀ। 1995 ਤੋਂ ਆ ਕੇ 2005 ਤੱਕ ਆਉਂਦਿਆਂ ਉਹ ਇਸ ਪ੍ਰਕਿਰਿਆ 'ਚ ਆਏ ਕਿ ਇੱਕ DSP, ਇੱਕ ASI, 4 ਹੋਰ ਇਹਨਾਂ ਨੂੰ ਸਜ਼ਾ ਹੋਈ ਜੀ। ਹੁਣ DSP ਤੇ ASI ਨੂੰ ਕਹਿੰਦੇ ਜੀ ਉਮਰ ਕੈਦ ਹੋ ਗਈ, 4 ਨੂੰ ਕਹਿੰਦੇ ਜੀ 7-7 ਸਾਲ ਦੀ ਸਜ਼ਾ ਹੋ ਗਈ। ਦੁਬਾਰਾ ਪੈਰਵੀ ਕੀਤੀ ਜਦੋਂ ਜਦ ਚੱਲੀ, ਉਹਦੇ ਵਿੱਚ ASI ਕਲੀਅਰ ਹੋ ਕੇ ਬਰੀ ਹੋ ਗਿਆ। DSP ਜਸਪਾਲ ਸਿੰਘ ਦੀ ਉਮਰ ਕੈਦ ਬਰਕਰਾਰ ਰਹਿ ਗਈ ਤੇ ਉਹਨਾਂ 4 ਦੀ ਵੀ ਉਮਰ ਕੈਦ 'ਚ ਸਜ਼ਾ ਬਦਲ ਗਈ ਜੀ। ਇਹਨਾਂ ਦੀ 7 ਸਾਲੀ ਸੀ। ਹੁਣ ਮੈਨੂੰ ਨਹੀਂ ਪਤਾ ਕਿ ਇਹ ਕਹੀ ਜੀ ਸਜ਼ਾ ਹੁੰਦੀ ਜਿਹੜੀ 2005 'ਚ ਸ਼ੁਰੂ ਹੋਵੇ ਤੇ 2022 ਤੱਕ ਆਉਂਦੇ ਕਹਿੰਦੇ ਜੀ ਨਿਬੜ ਗਿਆ ਜੀ ਕੰਮ, ਵਿਹਲੇ ਤੁਸੀਂ ਜਾਓ ਕਰਨ। ਸਹੀ ਹੋ ਗਿਆ ਜੀ ਕੰਮ। ਤੇ ਇਸ ਤਰੀਕੇ ਕਾਰਨ ਨਾਲ ਉਹਦੇ ਵਿੱਚੋਂ ਵੀ 2-2 ਸਾਲ ਬਾਹਰ ਰਿਹਾ DSP ਜਸਪਾਲ। ਸਹੀ ਹੈ। 2 ਸਾਲ ਤੋਂ ਉੱਪਰ ਦਾ ਰਿਕਾਰਡ ਹੈ ਉਹਦਾ ਕਿ ਉਹਨੇ 2 ਸਾਲ 6 ਮਹੀਨੇ ਤੋਂ ਵੱਧ ਬਾਹਰ ਕੱਟੇ ਨੇ ਪੈਰੋਲ ਤੇ। ਠੀਕ ਹੈ। ਤੇ ਉਹ ਤੋਂ ਬਾਅਦ 2017 'ਚ, 18 'ਚ, 22 'ਚ ਫਿਰ ਇਹ ਕੋਸ਼ਿਸ਼ਾਂ ਹੋਈਆਂ ਤੁਹਾਡੀਆਂ ਕਿ ਅਸੀਂ ਇਹਨੂੰ ਬਾਹਰ ਲਿਆਈਏ, ਇਹਦੀ ਰਿਹਾਈ ਕਰਾਈਏ। ਰਾਜਪਾਲ ਕੋਲ ਪਹੁੰਚ ਕੀਤੀ ਜਾਂਦੀ ਸੀ ਕਿ ਜੀ ਇਹਦੀ ਸਜ਼ਾ ਮਾਫ ਕਰ ਦਿਓ, ਇਹ ਤਾਂ ਬਹੁਤ ਵਧੀਆ ਬੰਦਾ ਜੀ। ਜੀ ਜੀ, ਸਹੀ ਹੈ। ਹੁਣ ਬੇਸ਼ੱਕ ਪਿਛਲੀਆਂ ਸਰਕਾਰਾਂ ਨੇ ਪਿਛਲੇ ਰਾਜਪਾਲਾਂ ਨੂੰ ਤੇ ਸਹੀ ਨਹੀਂ ਪਾਈ ਜੀ, ਪਰ ਉਹਦੇ ਬਾਵਜੂਦ ਵੀ ਉਹਨਾਂ ਨੇ ਇਸ ਸਾਰੀ ਪ੍ਰਕਿਰਿਆ 'ਚ DSP ਜਸਪਾਲ ਸਿੰਘ ਨੂੰ ਸਹੀ ਬੰਦਾ ਕਰਾਰ ਦੇਣ 'ਚ ਜਾਂ ਉਹਦੇ ਇਸ ਕਤਲ ਦੇ ਵਿੱਚ ਪੁਲਿਸੀ ਕਤਲ ਦੇ ਵਿੱਚ ਕਿਹੋ ਜਿਹਾ ਰੋਲ ਨਿਭਾਇਆ ਉਹਦਾ ਅੰਦਾਜ਼ਾ ਇਸ ਗੱਲ ਤੋਂ ਲਾ ਲਓ ਕਿ ਜਿਹੜੀ ਉਹ ਫਾਈਲ ਜਾਂਦੀ ਸੀ ਉਹਦੀ ਰਿਹਾਈ ਦੇ ਲਈ,
ਉਸ ਫਾਈਲ ਦੇ ਉੱਤੇ ਲਿਖਿਆ ਹੁੰਦਾ ਸੀ ਕਿ ਜਸਵੰਤ ਸਿੰਘ ਖਾਲੜਾ ਤੇ ਡੀਐਸਪੀ ਜਸਪਾਲ ਸਿੰਘ ਦੀ ਨਿੱਜੀ ਰੰਜਿਸ਼ ਸੀ ਤੇ ਨਿੱਜੀ ਲੜਾਈ ਦੇ ਵਿੱਚ ਇਹ ਕਤਲ ਹੋ ਗਿਆ। ਠੀਕ ਹੈ ਜੀ। ਮਤਲਬ ਕਿਹਨੂੰ ਨਹੀਂ ਪਤਾ ਸੀ ਕਿ ਜੇਲ੍ਹ ਬਾਰਡ ਨੂੰ ਨਹੀਂ ਪਤਾ ਸੀ ਜਸਵੰਤ ਸਿੰਘ ਖਾਲੜੇ ਦਾ, ਕਿ ਜੇਲ੍ਹ ਮੰਤਰੀ ਨੂੰ ਨਹੀਂ ਪਤਾ ਸੀ ਜਸਵੰਤ ਸਿੰਘ ਖਾਲੜੇ ਦਾ, ਕਿ ਚੀਫ ਸੈਕਟਰੀ ਨੂੰ ਨਹੀਂ ਪਤਾ ਸੀ, ਕਿ ਡੀਜੀਪੀ ਨੂੰ ਨਹੀਂ ਪਤਾ ਸੀ, ਕਿ ਗ੍ਰਹਿ ਵਿਭਾਗ ਨੂੰ ਨਹੀਂ ਪਤਾ ਸੀ, ਕਿ ਸਮੇਂ-ਸਮੇਂ ਦੇ ਮੁੱਖ ਮੰਤਰੀ ਨੂੰ ਪਤਾ ਸੀ। ਕਿਹਨੂੰ ਨਹੀਂ ਪਤਾ ਸੀ ਕਿ ਜਸਵੰਤ ਸਿੰਘ ਖਾਲੜਾ ਕੌਣ ਸੀ ਤੇ ਉਹਨਾਂ ਨੇ ਕੀ ਕੀਤਾ ਸੀ ਤੇ ਕਿਉਂ ਮਾਰਿਆ ਗਿਆ। ਸਹੀ ਹੈ, ਬਿਲਕੁਲ। ਤੇ ਤੁਸੀਂ ਉਹਨੂੰ ਨਿੱਜੀ ਦੁਸ਼ਮਣੀ, ਉਹਦੀ ਜਾਇਦਾਦ ਦਾ ਮਸਲਾ ਸੀ ਕੋਈ, ਉਹਦੀ ਖੇਤ ਦਾ ਮਸਲਾ ਸੀ ਕੋਈ, ਉਹਦਾ ਵੱਟ ਦਾ ਮਸਲਾ ਸੀ ਕੋਈ, ਉਹਦਾ ਕੋਈ ਪੈਸੇ ਧੇਲੇ ਦਾ ਮਸਲਾ ਸੀ ਕੋਈ, ਦੱਸੋ ਮੈਨੂੰ ਕਿਹੜੀ ਨਿੱਜੀ ਰੰਜਿਸ਼। ਤੇ ਇਸ ਲਈ ਉਹ ਫਾਈਲ ਇੰਜ ਜਾਂਦੀ ਰਹੀ ਤੇ ਇੱਥੋਂ ਤੱਕ ਕਿ 2022 ਦੇ ਵਿੱਚ ਫਿਰ ਇਹਨਾਂ ਨੇ ਇੱਕੋ ਕੇਸ ਦਾ ਹਵਾਲਾ ਦੇ ਕੇ ਆਪਾਂ ਲੰਬੀ ਗੱਲ ਕਰ ਚੁੱਕੇ ਹਾਂ ਲੰਘੇ ਦਿਨਾਂ ਚ, ਉਹਦੇ ਪਰ ਕਿ ਰਾਜਪਾਲ ਤੋਂ ਕਿਵੇਂ, ਫਿਰ ਕਹਿੰਦੇ ਜੀ ਰਾਜਪਾਲ ਨੂੰ ਨਹੀਂ ਆਈ ਜੀ ਜਵਾਬ, ਤਾਂ ਫਿਰ 3 ਮਹੀਨੇ ਜਨਾਬ ਹੈ ਜਵਾਬ ਜੀ, ਫਿਰ ਉਹਦੇ ਆਧਾਰ ਦੇ ਉੱਤੇ ਸਰਕਾਰ ਆਪ ਪੈਰਵੀ ਕਰਕੇ ਜੀ ਜ਼ਮਾਨਤ ਦਵਾ ਸਕਦੀ। ਮਤਲਬ ਡੀਐਸਪੀ ਜਸਪਾਲ ਸਿੰਘ ਅੱਜ ਜ਼ਮਾਨਤ ਤੇ ਹੈ। ਤੇ ਕਿਹੜੀ ਜ਼ਮਾਨਤ ਹੈ ਜੀ ਜਿਹਦੇ ਵਿੱਚ ਪੱਕੀ ਹੋ ਰਿਹਾਈ ਹੋ ਜਾਵੇ? ਸਹੀ ਹੈ, ਬਿਲਕੁਲ। ਜਿਹਦੇ ਵਿੱਚ ਮੁੜ ਕੇ ਨਾ ਜ਼ਮਾਨਤੀ ਨੂੰ ਪੁੱਛਿਆ ਜਾਵੇ, ਨਾ ਜਿਹਨੂੰ ਜ਼ਮਾਨਤ ਦਿੱਤੀ ਨਾ ਉਹਨੂੰ ਪੁੱਛਿਆ ਜਾਵੇ, ਨਾ ਕਦੇ ਪੇਸ਼ ਹੋਵੇ, ਨਾ ਥਾਣੇ ਇਤਲਾਹ, ਨਾ ਅਦਾਲਤ 'ਚ ਕਦੇ ਹਾਜ਼ਰੀ ਕਦੋਂ, ਇਹ ਕਿਹੜੀ ਜ਼ਮਾਨਤ ਹੈ ਜੀ? ਸਹੀ ਹੈ। ਅੱਛਾ, ਹੁਣ ਤੱਕ ਜਸਪਾਲ ਸਿੰਘ ਦਾ ਮਾਮਲਾ ਚੱਲ ਰਿਹਾ ਸੀ, ਹੁਣ ਪਤਾ ਲੱਗ ਰਿਹਾ ਜਿਹੜੇ ਉਹ 4 ਸੀ ਉਹਨਾਂ 'ਚੋਂ 3 ਵੀ ਬਰੀ ਨੇ। ਏਦਾਂ ਹੀ ਸਿਰਫ ਇੱਕ ਰਹਿ ਗਿਆ, ਉਹ ਵੀ ਕਾਰਨ ਹੈ ਕਿ ਉਹਦੇ 4-5 ਹੋਰ ਕੇਸ ਸੀ। ਸਹੀ ਹੈ। ਨਹੀਂ, ਇਸ ਕੇਸ 'ਚ ਤਾਂ ਕਰ ਹੀ ਦੇਣਾ ਸੀ, ਉਹ ਵੀ ਛੁੱਟੀ ਹੈ, ਇਸ ਕੇਸ 'ਚ ਉਹਦੀ ਵੀ ਖਲਾਸੀ ਹੈ। ਇਹ ਜ਼ਮਾਨਤ ਤੇ ਹੀ ਰਿਹਾ ਕਰਕੇ ਤੌਰ ਤੇ ਫਿਰ ਇਹਦੇ ਲਈ ਮੌਜੂਦਾ ਸਰਕਾਰ ਨੂੰ ਕਿਉਂ ਨਹੀਂ ਸਵਾਲ ਆਊਗਾ ਵੀ ਤੁਹਾਡੇ ਰਾਜ ਸਾਰਾ ਕੁਝ ਹੋਇਆ ਜੀ? ਸਹੀ ਹੈ, ਬਿਲਕੁਲ। ਪਰ ਪਿਛਲੀਆਂ ਸਰਕਾਰਾਂ ਵੀ, ਪਿਛਲੇ ਅਫਸਰ ਵੀ, ਅਧਿਕਾਰੀ ਵੀ ਕਿਵੇਂ ਇਹਨਾਂ ਦੀ ਪੁਸਤ ਪਨਾਹੀ ਕਰਦੇ ਸੀ। ਕੱਲ ਐਡਵੋਕੇਟ ਸੀਗੇ ਸਾਡੇ ਨਾਲ ਸਰਬਜੀਤ ਸਿੰਘ ਵੇਰਕਾ, ਜਿਹੜੇ ਮਨੁੱਖੀ ਅਧਿਕਾਰ ਸੰਗਠਨ ਨਾਲ ਵੀ ਜੁੜੇ ਨੇ, ਉਹ ਕਹਿੰਦੇ ਵੀ ਜਦੋਂ ਇਹ ਲੋਕ ਤਰੀਕਾਂ ਤੇ ਆਉਂਦੇ ਸੀ, ਜਿਨ੍ਹਾਂ ਪੁਲਿਸ ਵਾਲਿਆਂ ਦੇ ਉੱਤੇ ਝੂਠੇ ਤਸ਼ੱਦਦ ਦਾ, ਕਤਲ ਦਾ, ਇਹ ਸਾਰਾ ਕੁਝ ਹੁੰਦਾ ਸੀ ਜੀ, ਤਾਂ ਉਹਨਾਂ ਨੂੰ ਜਦੋਂ ਤਰੀਕਾਂ ਤੇ ਲਿਆ ਜਾਂਦਾ ਸੀ ਤਾਂ ਉੱਥੇ ਉਹਨਾਂ ਦੇ ਲਈ ਵਿਸ਼ੇਸ਼ ਤੌਰ ਤੇ ਲੰਚ ਦੇ ਵਿੱਚ ਜਿਵੇਂ ਜੱਜਾਂ ਨੂੰ ਰੋਟੀ ਖਿਲਾਈ ਜਾਂਦੀ, ਉਵੇਂ ਇਹਨੂੰ ਰੋਟੀ ਖਿਲਾਉਂਦੇ ਸੀ ਪੁਲਿਸ ਵਾਲੇ। ਉਵੇਂ ਇਹਨਾਂ ਦੇ ਲਈ ਖਾਣੇ ਪੀਣੇ, ਚਾਹ ਪਾਣੀ ਸਾਰਾ ਕੁਝ ਪ੍ਰਬੰਧ ਹੁੰਦਾ ਸੀ। ਤੇ ਜਿਹੜੇ ਵਿਚਾਰੇ ਅਸਲ ਦੇ ਜਿਨ੍ਹਾਂ ਨੇ ਆਪਣੇ ਪੁੱਤ ਗਵਾਏ, ਜਵਾਕ ਗਵਾਏ, ਉਹ ਆਉਂਦੇ ਸੀ, ਉਹ ਖੜੇ ਰਹਿੰਦੇ ਸੀ ਧੁੱਪੇ ਬਾਹਰ। ਸੋ ਇਹ ਜਿਹਾ ਜਦੋਂ ਤਰੀਕਾ ਕਰ ਇੱਥੋਂ ਦਾ ਲਾ ਲਓ, ਉਸੇ ਪ੍ਰਕਿਰਿਆ ਦੇ ਵਿੱਚ ਚਾਹੇ ਉਹ ਮਤਲਬ ਕਿ ਉਸ ਸਮੇਂ ਦੀ ਸਰਕਾਰ ਬਿਆਨ ਸਿੰਘ ਦੀ ਸਰਕਾਰ ਸੀ, ਚਾਹੇ ਉਸ ਤੋਂ ਬਾਅਦ ਬਾਦਲਾਂ ਦੀ ਸਰਕਾਰ ਆਈ, ਚਾਹੇ ਉਹਦੇ ਵਿੱਚ ਕੈਪਟਨ ਦੀ ਆਈ, ਚਾਹੇ ਉਹਦੇ ਚ ਹੁਣ ਭਗਵੰਤ ਮਾਨ ਵਾਲੀ ਆ ਗਈ, ਜਸਵੰਤ ਸਿੰਘ ਖਾਲੜਾ ਦੇ ਕਾਤਲਾਂ ਦੇ ਵਿੱਚ ਡੀਐਸਪੀ ਜਸਪਾਲ ਸਿੰਘ ਤੋਂ ਲੈ ਕੇ ਉਹ 4 ਬੰਦਿਆਂ ਤੱਕ ਉਹਨਾਂ ਨੂੰ ਤਨਖਾਹਾਂ ਤੇ ਪੈਨਸ਼ਨਾਂ ਪੂਰੀਆਂ ਮਿਲ ਰਹੀਆਂ। ਸਹੀ, ਜਦੋਂ ਤੱਕ ਨੌਕਰੀ ਪੀਰੀਅਡ ਸੀ ਉਹਨਾਂ ਨੂੰ ਤਨਖਾਹਾਂ ਮਿਲੀਆਂ, ਜਿਹਦੀ ਰਿਟਾਇਰ ਹੋ ਗਈ ਕਿ ਪੈਨਸ਼ਨ ਮਿਲਣੀ ਸ਼ੁਰੂ ਹੋ ਗਈ। ਇਹ ਮੈਨੂੰ ਦੱਸੋ ਜੀ, ਜੇ ਕਿਸੇ ਅਧਿਕਾਰੀ ਦੇ ਖਿਲਾਫ ਕੋਈ ਨਿੱਜੀ ਸ਼ਿਕਾਇਤ ਵੀ ਆ ਜਾਵੇ ਨਾ, ਕੋਈ ਪਰਿਵਾਰਕ ਪਤੀ ਪਤਨੀ ਦੇ ਤਲਾਕ ਦਾ ਵੀ ਨੋਟਿਸ ਆ ਜਾਵੇ ਨਾ, ਜਦੇ ਅੱਧੀ ਤਨਖਾਹ ਵੱਢ ਕੇ ਦੂਏ ਪਾਸੇ ਦੇਣੀ ਸ਼ੁਰੂ ਕਰ ਦਿੰਦੇ ਆ ਜੀ। ਜੇ ਕੋਈ ਵਿਭਾਗੀ ਕਾਰਵਾਈ, ਮਾੜੀ ਇਨਕੁਆਇਰੀ ਵੀ ਆ ਜਾਵੇ ਨਾ, ਪਹਿਲਾਂ ਤਨਖਾਹ ਪੱਤੇ ਰੋਕ ਦਿੰਦੇ ਆ ਜਦੇ। ਤੇ ਇੱਥੇ ਤੁਸੀਂ ਉਹਨਾਂ ਦੇ ਉੱਤੇ ਦੋਸ਼ ਸਾਬਤ ਹੋ ਗਏ, ਉਹਨਾਂ ਨੂੰ ਉਮਰ ਕੈਦ ਦੀਆਂ ਸਜ਼ਾਵਾਂ ਹੋ ਗਈਆਂ ਤੇ ਤੁਸੀਂ ਉਹਨਾਂ ਦੀ ਤਨਖਾਹ ਪੱਤੇ ਦੇ ਰਹੇ ਹੋ। ਫਿਰ ਸਹੀ ਹੈ, ਬਿਲਕੁਲ। ਇਹਦਾ ਆ ਮਾਮਲਾ ਹੁਣ ਜਸਵੰਤ ਸਿੰਘ ਖਾਲੜਾ ਦੇ ਹਵਾਲੇ ਨਾਲ ਖੁੱਲ ਗਿਆ। ਤਾਂ ਦੱਸੋ ਕਿਹੜੀ ਸਰਕਾਰ ਨੇ ਕਦੇ ਇਹਦੇ ਤੇ ਪੈਨ ਚਲਾਇਆ ਕਿ ਨਹੀਂ ਦੇਣੀ ਚਾਹੀਦੀ? ਜਾਂ ਫਿਰ ਅਫਸਰ ਇੰਨੇ ਤੇਜ਼ ਨੇ ਤੁਹਾਨੂੰ ਪਤਾ ਹੀ ਨਹੀਂ ਕੁਝ, ਫਿਰ ਕਾਹਦੇ ਮੁੱਖ ਮੰਤਰੀ ਹੋ, ਕਾਹਦੀ ਸਰਕਾਰ ਹੋ? ਸਹੀ ਹੈ। ਭਗਵੰਤ ਮਾਨ ਜੀ ਨੇ ਕੱਲ ਪ੍ਰੈਸ ਕਾਨਫਰੰਸ ਕੀਤੀ ਸਕੂਲ ਵਾਲੇ ਮਾਮਲੇ ਤੇ ਕਿ ਲਓ ਜੀ ਅਸੀਂ ਫੀਸ ਨਹੀਂ ਵਧਾ ਸਕਣਗੇ ਪ੍ਰਾਈਵੇਟ ਸਕੂਲ, ਅਸੀਂ ਜੀ ਰਾਜਪਾਲ ਨੇ ਮੋਹਰ ਲਾਤੀ ਜੀ, ਧੰਨਵਾਦ ਕਾਨੂੰਨ ਬਣਾਤਾ। ਪਰ ਜਿਹੜੇ ਤਾਜ਼ੇ ਮਾਮਲਾ ਚੱਲ ਰਹੇ ਨੇ ਉਹ ਤੋਂ ਕਿਉਂ ਭੱਜ ਰਹੇ ਹੋ? ਦਿਓ ਨਾ ਜਵਾਬ। ਸਹੀ ਹੈ ਨਾ। ਤੁਸੀਂ ਆਪਣੇ ਵੀਡੀਓ ਵਾਲੇ ਮਾਮਲੇ ਤੁਹਾਨੂੰ ਲੱਗਿਆ ਕਿ ਵੀਡੀਓ ਵਾਲਾ ਮਾਮਲਾ ਵੀ ਬਚ ਗਿਆ, ਹੁਣ ਐਕਟ ਵਾਲਾ ਮਾਮਲਾ ਵੀ ਬਚ ਗਿਆ ਹੁਣ, ਕਿਉਂਕਿ ਆਹ ਮਾਮਲਾ ਚੱਲ ਰਿਹਾ। ਇਸ ਮਸਲੇ ਤੇ ਫਾਰਮੂਲਾ ਬਣਾ ਲਿਆ ਆਮ ਆਦਮੀ ਪਾਰਟੀ ਨੇ, ਬੋਲਣਾ ਹੀ ਨਹੀਂ ਖਾਲੜੇ ਵਾਲੇ ਮਾਮਲੇ ਤੇ, ਹੁਣ ਚੁੱਪ ਕਰ ਲਓ। ਠੀਕ ਹੈ। ਭਗਵੰਤ ਮਾਨ ਜੀ ਜਵਾਬ ਦਿਓ ਕਿ ਤੁਹਾਡੇ ਰਾਜ ਦੇ ਵਿੱਚੋਂ ਬਾਹਰ ਕਿਵੇਂ ਆਏ? ਪਿਛਲੀਆਂ ਸਰਕਾਰਾਂ ਵਾਂਗ ਤੁਹਾਡੇ ਰਾਜ 'ਚ ਵੀ ਉਹਨਾਂ ਦੀਆਂ ਤਨਖਾਹਾਂ ਪੈਨਸ਼ਨਾਂ ਕਿਉਂ ਬਰਕਰਾਰ ਨੇ? ਸਹੀ ਹੈ। ਪਹਿਲੇ ਤਾਂ ਮਿਲੇ ਵੇ ਸੀ, ਤੁਸੀਂ ਵੀ ਮਿਲੇ ਵੇ ਹੋ। ਫਿਰ ਪਹਿਲੇ ਤਾਂ ਬੇਈਮਾਨ ਸੀ, ਭ੍ਰਿਸ਼ਟ ਸੀ। ਹਾਂ, ਤੁਸੀਂ ਵੀ ਭ੍ਰਿਸ਼ਟ ਤੇ ਬੇਈਮਾਨ ਹੋ, ਇਹਦਾ ਮਤਲਬ ਦਿਓ ਜਵਾਬ। ਕੱਲ ਜਦੋਂ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਸਵਾਲ ਕੀਤਾ ਜਸਵੰਤ ਸਿੰਘ ਖਾਲੜਾ ਦੇ ਹਵਾਲੇ ਨਾਲ, ਫਿਲਮ ਦੇ ਹਵਾਲੇ ਨਾਲ ਜੀ, ਤੇ ਮੁੱਖ ਮੰਤਰੀ ਸਾਹਿਬ ਜਵਾਬ ਦੇਣ ਦੀ ਬਜਾਏ ਪ੍ਰੈਸ ਕਾਨਫਰੰਸ ਛੱਡ ਕੇ ਭੱਜ ਗਏ। ਜਵਾਬ ਹੈ ਹੀ ਨਹੀਂਗਾ। ਫਿਰ ਇੱਕ ਸਾਈਡ ਵੀਡੀਓ ਬਣਾ ਕੇ ਭੇਜ ਦਿੰਦੇ, ਪ੍ਰੈਸ ਕਾਨਫਰੰਸ ਕਾਹਨੂੰ ਕਰਨੀ ਸੀ? ਅਸਲ 'ਚ ਤੁਹਾਨੂੰ ਲੱਗਦਾ ਕਿ ਤੁਹਾਡੇ ਪਸੰਦੀਦਾ ਹੀ ਪੱਤਰਕਾਰ ਬੁਲਾਏ ਜਾਂਦੇ ਨੇ ਉੱਥੇ ਤੇ ਉਹਨਾਂ ਨੇ ਥੋੜਾ ਸਵਾਲ ਕਰ ਲੈਣਾ ਜੀ। ਉਹ ਵਿੱਚੋਂ ਇੱਕ ਅੱਧੇ ਦਾ ਕਿਸ ਦਾ ਜਿਗਰਾ ਨਿਕਲਿਆ ਆਉਂਦਾ, ਹਿੰਮਤ ਆ ਜਾਂਦੀ ਹੈ, ਪੱਤਰਕਾਰੀ ਜਾਗ ਆਉਂਦੀ, ਉਹਨੂੰ ਸਵਾਲ ਕਰ ਲਿਆ। ਸਾਡੇ ਵਰਗਿਆਂ ਤਾਂ ਅੰਦਰ ਨਹੀਂ ਆਉਣ ਦਿੰਦੇ ਤੁਸੀਂ, ਕਿੰਨਾ। ਸਹੀ ਹੈ। ਸੋ ਇਸ ਲਈ
ਇੱਥੋਂ ਅੰਦਾਜ਼ਾ ਲਾ ਲਓ ਕਿ ਸਿਸਟਮ ਚੱਲ ਕਿਵੇਂ ਰਿਹਾ। ਇਹ ਸਾਰੇ ਵਰਤਾਰੇ ਦੇ ਪਿੱਛੇ ਖੇਲ ਕੀ ਹੈ? ਤੁਸੀਂ ਨਿੱਜੀ ਦੁਸ਼ਮਣੀ ਦਾ ਕੇਸ ਦਿਖਾ ਰਹੇ ਹੋ ਉਹਨੂੰ, ਤੇ ਫਿਰ ਉਹਨਾਂ ਨੂੰ ਰਿਹਾਈਆਂ ਵੀ ਦੇ ਰਹੇ ਹੋ ਤੇ ਉਹਨਾਂ ਦੇ ਤਨਖਾਹ ਭੱਥੇ ਵੀ ਦੇ ਰਹੇ ਹੋ। ਤਾਂ ਫਿਰ ਇਹਦਾ ਮਤਲਬ ਸਟੇਟ ਕਿਹਨਾਂ ਨਾਲ ਮਿਲਦੀ ਹੈ ਤੇ ਕਿਵੇਂ ਮਿਲਦੀ ਹੈ, ਇੱਥੋਂ ਅੰਦਾਜ਼ਾ ਲਾ। ਸਹੀ ਹੈ ਜੀ, ਬਿਲਕੁਲ।